ਇਸ ਟਾਈਮ ਗੁਰਦੁਆਰਾ ਦਰਬਾਰ ਸਾਹਿਬ ਦੇ ਵਿੱਚ ਸਾਡੇ ਨਾਲ ਹਨ ਗੁਰਮੀਤ ਸਿੰਘ ਜੀ। ਗੁਰਮੀਤ ਸਿੰਘ ਤੋਂ ਅਸੀਂ ਜਾਣਦੇ ਹਾਂ ਕਿ ਅੱਜ ਉਹ ਜਿੱਥੇ ਖੜੇ ਹਨ, ਜਿਸ ਪਾਕ ਪਵਿੱਤਰ ਧਰਤੀ ਤੇ ਖੜੇ ਹਨ, ਜਿਸ ਥਾਂ ਤੇ ਖੜੇ ਹਨ, ਇਸ ਬਾਰੇ ਉਹਨਾਂ ਦੀ ਕੀ ਫੀਲਿੰਗਸ ਹਨ, ਕਿਸ ਤਰ੍ਹਾਂ ਉਹ ਮਹਿਸੂਸ ਕਰ ਰਹੇ ਹਨ। ਜੀ ਗੁਰਮੀਤ ਸਾਹਿਬ, बहुत अच्छा इंतजाम किया है इत्थे गौरमेंट, किसी चीज़ की कोई कमी नहीं। और जिथे असी खड़े हैं करतारपुर साहब, ਉਹਦੀ बिल्डिंग देखने लायक बनाई है, मतलब चमचमा रही है बिल्डिंग और बड़ा आनंद आ रहा है इत्थे। और पूरी जगह ही ननकाना साहब गए हैं, उत्थे भी खूब इंतजाम है। इत्थे सारे गुरुद्वारा विच इंतजाम किया और कोई चीज़ की कमी नहीं हैगी इत्थे। बाबा गुरु नानक देव जी आख्या सी कि अमन शांति होनी चाहिए, तो असी यही आखने कि दोनों मुल्कों विच अमन शांति रहे तो फले फुले दोवे मुल्क। ਤੇ ਤੁਸੀਂ ਪਹਿਲੇ ਵੀ ਆਏ ਹੋ ਜਾਂ ਪਹਿਲੀ ਦਫਾ ਆਏ ਹੋ? नहीं, मैं पहले सन 2000 विच आया सी, उस वेले इन्ना इंतजाम घट सी। हुण उस तो एवज विच अज बहुत अच्छा इंतजाम है इस वेरी। ਤੇ ਕੀ ਕਹਿੰਦੇ ਹੋ ਜਿਹੜੀਆਂ ਇੱਥੋਂ ਦੀਆਂ ਸਹੂਲਤਾਂ ਦਿੱਤੀਆਂ ਗਈਆਂ ਨੇ ਜਾਂ ਜਿੰਨਾ ਕੰਮ ਪਾਕਿਸਤਾਨੀ ਸਰਕਾਰ ਨੇ ਜਾਂ ਇੱਥੋਂ ਦੇ ਲੋਕਾਂ ਨੇ ਕੀਤਾ ਹੈ, ਉਹਨਾਂ ਦੇ ਬਾਰੇ 2000 ਤੋਂ ਲੈ ਕੇ ਹੁਣ ਤੱਕ 2019 ਹੈ, ਇਹਨਾਂ 18 ਸਾਲਾਂ ਦੇ ਵਿੱਚ 19 ਸਾਲਾਂ ਦੇ ਵਿੱਚ ਕੀ ਫਰਕ ਵੇਖਦੇ ਹੋ? बहुत फ़र्क है, बहुत बहुत फ़र्क, मतलब उसकी तुलना नहीं की जा सकती। बहुत फ़र्क है सन 2000 और आज 2019 बीच बहुत फ़र्क है। ਤੇ ਤੁਸੀਂ ਕਿੰਨੇ ਦਿਨਾਂ ਲਈ ਇੱਥੇ ਆਏ ਹੋ? ਕੁਝ ਸਾਨੂੰ ਇੱਕ ਤੇ ਵੀ ਦੱਸੋ, ਦੂਸਰਾ ਇਹ ਵੀ ਦੱਸੋ ਕਿ ਬਾਬਾ ਗੁਰੂ ਨਾਨਕ ਦਾ ਜਿਹੜਾ ਪੈਗਾਮ ਹੈ, ਜਿਹੜਾ ਖਾਸ ਇਸ ਦੁਨੀਆ ਨੂੰ ਦੁਨੀਆ ਦੇ ਇਨਸਾਨਾਂ ਨੂੰ ਬਿਹਤਰੀਨ ਇਨਸਾਨ ਬਣਾ ਸਕਦਾ ਹੈ, ਉਹ ਕੁਝ ਸਾਡੇ ਸੁਣਨ ਵਾਲਿਆਂ ਵਾਸਤੇ ਕੁਝ ਸਾਂਝਾ ਕਰੋ। बाबा जी आखते सी, बाबा गुरु नानक देव जी, कि अमन शांति रहनी चाहिए और जात और ਇਹਦਾ भेदभाव दूर होना चाहिए और किसी भी प्रकार की बेमनस पैदा नहीं होना चाहिए दोवे किसी भी कास्ट विच। बाकी सारे भरा बन के रहन, यही बाबा गुरु नानक देव जी आखते सी कि अमन शांति रखो। क्योंकि बाबा जी दे नाल भी बाबा मरदाना रहंदे सी ਬਿਲਕੁਲ। और पूरी सेवा करते सी बाबा जी की। तो इस तरह मतलब बहुत अच्छा अनुभव दिता सी उन्हां, ते यही चाहते हैं कि उन्हां दे अनुभव के हिसाब नाल चलीए असी। ਤੇ ਇਹ ਬਾਬਾ ਜੀ ਦਾ ਜਿਹੜਾ ਇੱਕ 3 ਨੁਕਾਤੀ ਏਜੰਡਾ ਜਿਹੜਾ ਉਹਨਾਂ ਨੇ ਦਿੱਤਾ ਸੀ, ਇਹ ਸਾਡੇ ਨਾਲ ਕੋਈ ਸਾਂਝਾ ਕਰੋ ਕਿ ਉਹ ਤਿੰਨੋਂ ਜਿਹੜੇ ਹਨ ਕਿ ਕਿਰਤ ਕਰੋ, ਨਾਮ ਜਪੋ ਔਰ ਵੰਡ ਚੱਖੋ, ਇਹਦੇ ਬਾਰੇ ਕੋਈ ਸਾਡੇ ਸੁਣਨ ਨੂੰ ਦੱਸੋ। ਬਈ ਕਿ ਇਹ ਫਲਸਫਾ ਕਿੰਨਾ ਖੂਬਸੂਰਤ ਹੈ ਔਰ ਇਨਸਾਨਾਂ ਦੀ ਜ਼ਿੰਦਗੀ ਦੇ ਵਿੱਚ, ਮੁਲਕਾਂ ਦੇ ਵਿੱਚ ਇਹ ਕਿੰਨਾ ਵੱਡਾ ਇਨਕਲਾਬ ਲਿਆ ਸਕਦਾ। उन्हां आख्या सी कीरत करो, ਜੀ ਜੀ। वंड छको ते नाम जपो। कीरत करो मतलब अच्छी कीरत करो, ईमानदारी नाल, कोई भी किसी दी आत्मा ना दुखे, उस हिसाब की कीरत करो तुसी लोग। नाम जपो, हमेशा ईश्वर दा नाम जपना चाहिए। और वंड छको, आपस विच मिल के खाना चाहिए। जिस तरह लंगर विच बहने तो इत्थे भी वही हो रहा है कि सारे नाल ही बहते, चाहे वो किसी भी कास्ट का होवे या केड़ी भी नौकरी करता होवे या ठेला चलांदा होवे, या वो भी नाल ही बह के लंगर छकिया। इत्थे भी वही चल रहा है। ਬੜੀ ਸੋਹਣੀ ਗੱਲ ਜਿਹੜੀ ਹਮੇਸ਼ਾ ਸਾਨੂੰ ਬਾਬਾ ਗੁਰੂ ਨਾਨਕ ਦੇ ਜਿਹੜੇ ਪਾਕ ਪਵਿੱਤਰ ਅਸਥਾਨ ਹਨ ਉੱਥੇ ਆ ਕੇ ਸਾਨੂੰ ਇਹ ਵੇਖਣ ਨੂੰ ਮਿਲਦੀ ਹੈ ਕਿ ਉੱਥੇ ਜਦੋਂ ਅਸੀਂ ਲੰਗਰ ਖਾਂਦੇ ਹਾਂ ਤੇ ਲੰਗਰ ਵੇਲੇ ਕੋਈ ਤਫਰੀਕ ਨਹੀਂ ਹੁੰਦੀ। ਉੱਥੇ ਨਾ ਤੇ ਮਜ਼ਹਬੀ ਹੈ ਨਾ ਮੁਆਸ਼ਰਤੀ ਹੈ, ਔਰ ਇਹ ਕਿਤੇ ਤੁਹਾਨੂੰ ਦੁਨੀਆ ਦੇ ਵਿੱਚ ਕਿਸੇ ਹੋਰ ਥਾਂ ਤੇ ਇਹ ਤੁਹਾਨੂੰ ਤਫਰੀਕ ਮੁੱਕਦੀ ਹੋਈ ਇਹ ਨਜ਼ਰ ਨਹੀਂ ਆਉਂਦੀ। ਇਹ ਤਫਰੀਕ ਤੁਸੀਂ ਵੇਖਣੀ ਹੈ ਤੇ ਕਿਸੇ ਵੀ ਗੁਰਦੁਆਰੇ ਚਲੇ ਜਾਓ, ਤੁਸੀਂ ਜਿਸ ਮਜ਼ਹਬ ਦਾ ਮਰਜ਼ੀ ਲਿਬਾਸ ਪਾ ਕੇ ਜਾਓ, ਜਿਸ ਖਿੱਤੇ ਤੋਂ ਮਰਜ਼ੀ ਆਓ, ਤੁਹਾਨੂੰ ਇਹ ਤਫਰੀਕ ਨਹੀਂ ਮਿਲਦੀ। ਔਰ ਇਹ ਤਫਰੀਕ ਹੀ ਜਿਹੜੀ ਹੈ ਇਹ ਬਾਕੀ ਤਫਰੀਕਾਂ ਨੂੰ ਇਹ ਮਿਟਾ ਸਕਦੀ ਹੈ। ਸੋ ਗੁਰਮੀਤ ਸਿੰਘ ਜੀ, ਸਾਡੇ ਨਾਲ ਗੱਲਬਾਤ ਸਾਂਝੀ ਕਰਨ ਦਾ ਬਹੁਤ ਸ਼ੁਕਰੀਆ। ਔਰ ਅਸੀਂ ਜੇ ਕੋਈ ਤੁਹਾਡੀ ਗੱਲ ਰਹਿੰਦੀ ਹੈ ਤੇ ਉਹ ਤੁਸੀਂ ਆਖਰੀ ਕਰ ਲਓ। ਮੇਰੇ ਐਂਡ ਤੋਂ ਜਿਹੜੇ 2-4 ਸਵਾਲ ਸੀ, ਮੈਂ ਜ਼ਿਆਦਾ ਤੰਗ ਨਹੀਂ ਕਰਨਾ ਚਾਹੁੰਦਾ। ਮਹਿਮਾਨ ਹੋ ਤੁਸੀਂ ਔਰ ਮਹਿਮਾਨਾਂ ਨੂੰ ਤੰਗ ਨਹੀਂ ਕਰਨਾ ਚਾਹੀਦਾ। ਆਪਣੀ ਖੁਸ਼ੀ ਤੋਂ ਕੁਝ ਕਹਿਣਾ ਚਾਹੋ ਤੇ ਇਹ ਸਾਡੇ ਸੁਣਨ ਵਾਲਿਆਂ ਵਾਸਤੇ। बस असी ननकाना साहब तो इनाग्रेशन वास्ते इत्थे आए हाँ, इमरान साहब ने वेखन, मोदी जी ने वेखन, और बड़ा आनंद आएगा इत्थे। ਤੇ ਇੰਡੀਆ ਤੋਂ ਵੀ ਤੇ ਆ ਰਹੇ ਨੇ ਅੱਜ, ਕੈਪਟਨ ਅਮਰਿੰਦਰ ਵੀ ਆ ਰਹੇ ਨੇ, ਭਾਰਤੀ ਪੰਜਾਬ ਦੇ ਜਿਹੜੇ ਵਜ਼ੀਰ ਆਲਾ ਹਨ, ਮਨਮੋਹਨ ਸਿੰਘ ਜਿਹੜੇ ਸਾਬਕ ਵਜ਼ੀਰ ਆਜ਼ਮ ਹਨ ਉਹ ਵੀ ਆ ਰਹੇ ਨੇ, ਔਰ ਸਨੀ ਦੇਵਲ ਤੱਕ ਬਾਕੀ ਲੋਕ ਵੀ ਆ ਰਹੇ ਨੇ। ਤੇ ਕਿਆ ਉਹਨਾਂ ਨੂੰ ਦੇਖਣ ਦੀ ਜ਼ਿਆਦਾ ਖੁਆਇਸ਼ ਹੈ ਜਾਂ ਇਮਰਾਨ ਖਾਨ ਨੂੰ ਦੇਖਣ ਦੀ ਜ਼ਿਆਦਾ ਖੁਆਇਸ਼?
ਨਹੀਂ ਸਾਰਿਆਂ ਨੂੰ ਵੇਖਣ ਦੀ ਖੁਆਇਸ਼ ਸੀ ਔਰ ਇਮਰਾਨ ਸਾਹਿਬ ਤੇ ਸਾਡੇ ਹੀਰੋ ਹੈ ਬਈ ਕ੍ਰਿਕਟਰ ਹੈ, ਅਸੀਂ ਉੱਥੇ ਵੀ ਵੇਖਣ ਜਾਂਦੇ ਸੀ ਉਹਨਾਂ ਨੂੰ। ਅਗਰ ਇੰਡੀਆ ਆਉਂਦੇ ਸੀ ਤੇ ਅਸੀਂ ਉੱਥੇ ਵੀ ਵੇਖਦੇ ਸੀ ਉਹਨਾਂ ਨੂੰ। ਤੇ ਕੈਸਾ ਕੰਮ ਜਿਹੜਾ ਇੱਕ ਪਾਕਿਸਤਾਨ ਦੇ ਆਰਮੀ ਚੀਫ ਨੇ ਖੁਦ ਮੁੱਢ ਬੰਨਿਆ ਔਰ ਅੱਗੇ ਇਮਰਾਨ ਖਾਨ ਉਸ ਨੂੰ ਲੈ ਕੇ ਚੱਲੇ, ਇਹਦੇ ਬਾਰੇ ਕੋਈ ਸਾਨੂੰ ਆਖਰੀ ਪੈਗਾਮ ਜਿਹੜਾ ਹੈ ਤੁਹਾਡਾ, ਆਖਰੀ ਸਵਾਲ ਹੈ ਮੇਰਾ, ਇਹ ਕਿਸ ਤਰ੍ਹਾਂ ਦਿੰਦੇ ਹੋ? ਨਹੀਂ ਬਹੁਤ ਅੱਛਾ ਲੈ ਕੇ ਚੱਲ ਰਹੇ ਹਨ। ਅੱਗੇ ਵਾਹਿਗੁਰੂ ਸੱਚੇ ਪਾਤਸ਼ਾਹ ਉਹਨਾਂ ਨੂੰ ਸਾਥ ਦੇਗਾ ਔਰ ਉਹ ਇਸ ਤਰ੍ਹਾਂ ਹੀ ਮੁਲਕਾਂ ਵਿੱਚ ਅਮਨ ਸ਼ਾਂਤੀ ਪੈਦਾ ਕਰਨਗੇ। ਬਹੁਤ ਸ਼ੁਕਰੀਆ ਜੀ ਗੁਰਮੀਤ ਜੀ, ਬੜੀ ਸੋਹਣੀ ਗੱਲਬਾਤ। ਔਰ ਅਗਰ ਸਾਡੀ ਦੁਨੀਆ ਦੇ ਇਨਸਾਨ ਨਾਲ ਇੱਕ ਜਿਹੜੀ ਸਾਡੀ ਖਾਹਿਸ਼ ਹੈ ਜਾਂ ਸਾਡਾ ਪੰਜਾਬੀ ਪ੍ਰਚਾਰ ਦਾ ਇੱਕ ਮੋਟਿਵ ਹੈ, ਉਹ ਇਹ ਹੈ ਕਿ ਗੁਰਮੀਤ ਬਾਜੀ ਹੋਰਾਂ ਜੇ ਲੋਕ ਹੋ ਜਾਣ ਨਾ ਇਸ ਤਰ੍ਹਾਂ ਪਿਆਰ ਮੁਹੱਬਤ ਵੰਡਣ ਵਾਲੇ, ਤੇ ਇਸ ਦੁਨੀਆ ਦੇ ਸਾਰੇ ਦੁੱਖ ਦਰਦ ਖਤਮ ਹੋ ਸਕਦੇ ਨੇ। ਸੋ ਇਹ ਦੁੱਖ ਦਰਦ ਵੰਡਾਉਣ ਲਈ ਤੁਸੀਂ ਵੀ ਕੋਈ ਥੋੜੇ ਜਿਹੇ ਆਪਣੇ ਅੰਦਰ ਨਰਮੀਆਂ ਪੈਦਾ ਕਰੋ, ਇਨਸਾਨਾਂ ਨਾਲ ਪਿਆਰ ਕਰੋ, ਔਰ ਜਿਹੜੇ ਸਾਡੇ ਗੁਰੂ ਹਨ, ਸਾਡੇ ਸੂਫੀ ਹਨ, ਉਹਨਾਂ ਨੂੰ ਪੜ੍ਹਨਾ ਸ਼ੁਰੂ ਕਰੋ। ਤੁਹਾਡੇ ਅੰਦਰ ਦਾ ਇਨਸਾਨ ਬੜਾ ਹੀ ਸੋਹਣਾ ਬਣ ਜਾਏਗਾ।